ਚੱਜ ਦੁਆਬਾ ਵਿੱਚ ਇਹ ਅਖਾਣ ਬਹੁਤ ਪ੍ਰਚਲਿਤ ਹੈ। ਦੇਸ ਵੜੈਚ ਦਾ, ਝਾੜੀ ਗੋਂਦਲ ਦੀ, ਤੱਪਾ ਤਾਰੜ ਦਾ, ਨੱਕਾ ਰਾਂਝੇ ਦਾ। ਪੰਜਾਬ ਦੀ ਤਹਿਰੀਕੇ ਆਜ਼ਾਦੀ ਦਾ ਇੱਕ ਹੋਰ ਉੱਚਾ ਨਾਂ ਦਾਇਮ ਰਾਂਝਾ। ਇਸ ਕਹਾਣੀ ਦੇ ਲਿਖਾਰੀ ਨੇ ਇਫਤਖਾਰ ਵੜੈਚ ਕਲਰਵੀ ਤੇ ਆਵਾਜ਼ ਅਜਮਲ ਸਿਕੰਦਰੀ ਦੀ। ਪਹਿਲੀ ਵੱਡੀ ਲਾਮ 1914 ਦੇ ਵਿਹੂਣੇ ਨੇ ਅੰਗਰੇਜ਼ੀ ਸਾਮਰਾਜ ਦੀ ਤਾਕਤ ਦਾ ਭਾਂਡਾ ਭੰਨ ਦਿੱਤਾ। ਅੰਗਰੇਜ਼ ਸਰਕਾਰ ਦੀ ਸਾਰੀ ਤਵੱਜੋ ਹਿੰਦੁਸਤਾਨ ਵਿੱਚ ਰੰਗਰੂਟਾਂ ਦੀ ਭਰਤੀ ਤੇ ਹੋ ਗਈ। ਪਹਿਲੀ ਵੱਡੀ ਲਾਮ ਦੇ ਦੌਰਾਨ ਹਿੰਦੁਸਤਾਨ 'ਚੋਂ 7,26,000 ਰੰਗਰੂਟ ਭਰਤੀ ਕੀਤੇ ਗਏ। ਪੰਜਾਬ ਦੀ ਆਬਾਦੀ ਹਿੰਦੁਸਤਾਨ ਦੀ ਆਬਾਦੀ ਦਾ 13% ਸੀ, ਪਰ ਫੌਜੀ ਰੰਗਰੂਟਾਂ ਦੀ ਭਰਤੀ ਇੱਥੋਂ 60% ਹੋਈ। ਇੰਜ ਦੇ ਮੰਦੇ ਹਾਲਾਤ ਵਿੱਚ ਵੀ ਕਈ ਥਾਵਾਂ ਤੇ ਪੰਜਾਬੀ ਯੋਧਿਆਂ ਨੇ ਫੌਜੀ ਭਰਤੀ ਦੀ ਰੱਜ ਕੇ ਮੁਖਾਲਫਤ ਕੀਤੀ। ਡੇਰਾ ਗਾਜ਼ੀ ਖਾਨ ਵਿੱਚ ਕੇਥਰਾਨ ਕਬੀਲੇ ਨੇ ਫੌਜੀ ਭਰਤੀ ਦੇ ਖਿਲਾਫ ਭਰਵੀਂ ਮਜ਼ਾਮਤ ਕੀਤੀ। ਸ਼ਾਹਪੁਰ ਜ਼ਿਲ੍ਹਾ ਦੇ ਮੁਰਾਦਵਾਲ ਪਿੰਡ ਦੇ ਆਵਾਣਾ ਤੇ ਲੱਖ ਪਿੰਡ ਦੇ ਇਨਕਲਾਬੀਆਂ ਵੀ ਫਰੰਗੀ ਨੂੰ ਆਪਣੇ ਪੁੱਤਰ ਭਰਤੀ ਵਾਸਤੇ ਨਾ ਦਿੱਤੇ। ਲੱਖ ਬੰਗਲਾ ਤੇ ਅੱਟੀ ਦੇ 1000 ਮੁਜਾਹਿਦਾਂ ਫਰੰਗੀ ਦੀ ਪੁਲਿਸ ਤੇ ਹਮਲਾ ਕਰ ਦਿੱਤਾ। ਬਹੁਤ ਸਾਰੇ ਮੁਜਾਹਿਦ ਮਾਰੇ ਗਏ ਜਾਂ ਫਟੋੜਕੇ ਹੋਏ। ਨੇੜਲੇ ਪਿੰਡੇ ਦੇ ਕਈ ਸ਼ੁਰਫਾ ਨੇ ਪੁਲਿਸ ਦੀ ਮਦਦ ਕੀਤੀ ਤੇ ਹੋਰ ਕਈ ਇਲਾਕੇ ਦੇ ਵੱਡ ਵਡੇਰਿਆਂ ਨੇ ਹਾਲਾਤ ਤੇ ਕਾਬੂ ਪਾਉਣ ਤੇ ਇਲਾਕੇ ਦਾ ਅਮਨ ਸਕੂਨ ਤਬਾਹ ਕਰਨ ਵਾਲੇ ਬਾਗੀਆਂ ਨੂੰ ਗ੍ਰਿਫਤਾਰ ਕਰਵਾਉਣ ਵਿੱਚ ਭਰਾਵਾਂ ਸੀਰ ਰਲਾਇਆ। ਉਸ ਵੇਲੇ ਦੇ ਜ਼ਿਲ੍ਹਾ ਸ਼ਾਹਪੁਰ ਤੇ ਹੁਣ ਦੇ ਜ਼ਿਲ੍ਹਾ ਸਰਗੋਧੇ ਦੇ ਇੱਕ ਹੋਰ ਪਿੰਡ ਬਹਿਕ ਲੁੜਕਾ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਪਿੰਡ ਲੱਕ ਵਿੱਚ ਬਾਗੀਆਂ ਦੇ ਕੁਚਲੇ ਜਾਣ ਮਗਰੋਂ ਬਹਿਕ ਲੁੜਕਾ ਦੇ ਲੋਕ ਡਰ ਦਿਆਂ ਮਾਰਿਆਂ ਫੌਜ ਵਿੱਚ ਭਰਤੀ ਹੋਣਾ ਸ਼ੁਰੂ ਹੋ ਗਏ। ਅਪ੍ਰੈਲ 1918 ਤੀਕ ਵਾਹ ਲੋਕ ਫੌਜ ਵਿੱਚ ਭਰਤੀ ਹੋ ਗਏ, ਪਰ ਛੁੱਟੀਆਂ ਲੈ ਕੇ ਮਫਰੂਰ ਹੋ ਗਏ। ਗੁੱਲਾਪੁਰ ਦੇ ਆਲੇ ਦੁਆਲੇ ਰਾਂਝਾ ਟਾਬਰੀ ਦੇ ਲੋਕਾਂ ਫੌਜੀ ਭਰਤੀ ਦੇ ਖਿਲਾਫ ਪ੍ਰਚਾਰ ਸ਼ੁਰੂ ਕਰ ਦਿੱਤਾ। ਚੱਜ ਦੁਆਬਾ ਵਿੱਚ ਇਹ ਅਖਾਣ ਬਹੁਤ ਪ੍ਰਚਲਿਤ ਹੈ। ਦੇਸ ਵੜੈਚ ਦਾ, ਝਾੜੀ ਗੋਂਦਲ ਦੀ, ਤੱਪਾ ਤਾਰੜ ਦਾ, ਨੱਕਾ ਰਾਂਝੇ ਦਾ। ਬੁਲਵਾਲ ਦਾ ਤਹਿਸੀਲਦਾਰ ਸੈਯਦ ਨਾਦਰ ਸ਼ਾਹ ਕੁਰੈਸ਼ੀ ਫੌਜੀ ਭਰਤੀ ਦੇ ਸਿਲਸਿਲੇ ਵਿੱਚ ਬਹਿਕ ਲੁੜਕਾ ਦੇ ਦਾਇਰੇ ਵਿੱਚ ਆ ਕੇ ਬਹਿ ਗਿਆ। ਰਾਂਝੇ ਬਹੁਤ ਤੰਗ ਆਏ ਹੋਏ ਸਨ। ਦਾਇਮ ਰਾਂਝਾ ਤੇ ਮੌਲਾ ਬਖਸ਼ ਰਾਂਝਾ ਵਰਗੇ ਸੂਰਮਿਆਂ ਦਾਇਰੇ ਵਿੱਚ ਵੜ ਕੇ ਛਵੀਆਂ ਗੰਡਾਸਿਆਂ ਨਾਲ ਨਾਦਰ ਸ਼ਾਹ ਕੁਰੈਸ਼ੀ ਦੇ ਟੋਟੇ ਕਰ ਦਿੱਤੇ। ਮੇਰੇ ਇੱਕ ਬਜ਼ੁਰਗ ਚੌਧਰੀ ਖੁਰਸ਼ੀਦ ਵੜੈਚ ਆਫ ਹਰੀਆਵਾਲਾ ਦੀ ਰਵਾਇਤ ਹੈ ਕਿ ਪੀਰ ਨਾਦਰ ਸ਼ਾਹ ਨੂੰ ਮਾਰਨ ਵਾਲਿਆਂ ਵਿੱਚ ਰਾਂਝਿਆਂ ਦਾ ਸੰਗੀ ਇੱਕ ਕਾਲੇ ਖਾਨ ਨਾਂ ਦਾ ਮਾਛੀ ਵੀ ਰਲਿਆ ਹੋਇਆ ਸੀ। ਬਹਿਕ ਲੁੜਕਾ ਪਿੰਡ ਦੇ ਲੋਕਾਂ ਕਈ ਮਹੀਨੇ ਤੀਕ ਇਹਨਾਂ ਵਰਿਆਵਾਂ ਨੂੰ ਲੁਕਾਈ ਰੱਖਿਆ। ਦਸੰਬਰ 1918 ਨੂੰ ਕੁਝ ਸ਼ਰੀਫਾਂ ਦੀ ਮੁਖਬਰੀ ਤੇ ਇਹਨਾਂ ਰਾਠ ਪੰਜਾਬੀਆਂ ਨੂੰ ਫੜਿਆ ਗਿਆ। ਧਰਤੀ ਦੇ ਇਹਨਾਂ ਰਾਖੇ ਸਪੁੱਤਰਾਂ ਨੂੰ ਜੰਗ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਸਪੈਸ਼ਲ ਟ੍ਰਿਬਿਊਨਲ ਨੇ ਇਹਨਾਂ ਤੇ ਮੁਕੱਦਮਾ ਚਲਾ ਕੇ ਕਈ ਰਾਂਝਿਆਂ ਨੂੰ ਮੌਤ ਤੇ ਕਈ ਰਾਂਝਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਇਹਨਾਂ ਨੂੰ ਜੰਗ ਜੇਲ੍ਹ ਵਿੱਚ ਤਖਤਾਦਾਰ ਤੇ ਲਮਕਾ ਕੇ ਉਸੇ ਸ਼ਹਿਰ ਦੇ ਲਾਵਾਰਸਾਂ ਦੇ ਕਬਰਿਸਤਾਨ ਵਿੱਚ ਦਫਨਾ ਦਿੱਤਾ। ਪਰ ਧਰਤੀ ਪੰਜਾਬ ਦੇ ਇੱਕ ਕਰਮਾਂ ਵਾਲੇ ਜੀ ਸ਼ੇਖ ਫਜ਼ਲ ਆਈ ਪਿਰਾਜਾ ਨੇ ਯਤਨ ਕਰਕੇ ਫਰੰਗੀ ਸਰਕਾਰ ਨੂੰ ਮਜਬੂਰ ਕਰ ਦਿੱਤਾ ਭਈ ਉਹ ਇਹਨਾਂ ਸ਼ਹੀਦਾਂ ਦੀਆਂ ਮਈਤਾਂ ਨੂੰ ਆਪਣੀ ਜੰਮਣ ਭੂਮੀ ਬਹਿਕ ਲੁੜਕਾ ਵਿੱਚ ਦਫਨ ਕਰਨ ਦੀ ਇਜਾਜ਼ਤ ਦੇ। ਇੰਜ ਇਹ ਗੈਰਤੀ ਲੜਾਕ ਆਪਣੇ ਜੱਦੀ ਪਿੰਡ ਦੀ ਮਿੱਟੀ ਵਿੱਚ ਜਾ ਸੁੱਤੇ। ਮਾਰਚ 2008 ਵਿੱਚ ਰਾਕਮ ਨੇ ਬਹਿਕ ਲੁੜਕਾ ਦੀ ਯਾਤਰਾ ਕੀਤੀ ਤੇ ਪੰਜਾਬ ਦੇ ਇਹਨਾਂ ਅਨਖੀ ਪੁੱਤਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਅਨਖੀ ਰਾਂਝਿਆਂ ਦਿਆਂ ਪੋਤਰਿਆਂ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਮੈਨੂੰ ਉਹ ਦਾਰਾ ਵਿਖਾਇਆ ਜਿੱਥੇ ਉਹਨਾਂ ਦੇ ਵਡਕਿਆਂ ਤਹਿਸੀਲਦਾਰ ਨੂੰ ਕਤਲ ਕੀਤਾ ਸੀ। ਆਖਰ ਵਿੱਚ ਉਹ ਮੈਨੂੰ ਉਸ ਕਬਰਿਸਤਾਨ ਲੈ ਗਏ ਜਿੱਥੇ ਆਜ਼ਾਦੀ ਦੇ ਉਹ ਸ਼ਹੀਦ ਸੁੱਖ ਦੀ ਨੀਂਦਰੇ ਸੁੱਤੇ ਹੋਏ ਨੇ, ਪਰ ਉਹਨਾਂ ਦੀਆਂ ਕਬਰਾਂ ਤੇ ਕੋਈ ਕਤਬਾ ਵਗੈਰਾ ਨਹੀਂ ਲੱਗਿਆ ਹੋਇਆ ਤੇ ਨਾ ਹੀ ਉਸ 2 ਕਿੱਲੇ ਦੇ ਕਬਰਿਸਤਾਨ ਵਿੱਚ ਉਹਨਾਂ ਸ਼ਹੀਦਾਂ ਦੀਆਂ ਕਬਰਾਂ ਦੀ ਕੋਈ ਖਾਸ ਨਿਸ਼ਾਨਦੇਹੀ ਕੀਤੀ ਗਈ ਹੈ ਤੇ ਨਾ ਹੀ ਅੱਜ ਦੀ ਨਸਲ ਨੂੰ ਉਹਨਾਂ ਸ਼ਹੀਦਾਂ ਦੀਆਂ ਕਬਰਾਂ ਦੀ ਕੋਈ ਖਾਸ ਨਿਸ਼ਾਨੀ ਯਾਦ ਹੈ। ਮੈਂ ਉਸ ਕਬਰਿਸਤਾਨ ਦੀ ਗੁੱਠੇ ਖਲੋ ਕੇ ਪੰਜਾਬ ਦੇ ਜੀਦਾਰ ਪੁੱਤਰਾਂ ਲਈ ਫਾਤਿਹਾ ਖਾਨੀ ਕੀਤੀ। ਚਨਾਨ ਦੀ ਕੱਦੀ ਦਾ ਮਸ਼ਹੂਰ ਸ਼ਾਇਰ ਸ਼ਹਾਬਲ ਖਾਨ 1845 ਵਿੱਚ ਜੰਮਿਆ। ਸ਼ਹਾਬਲੀ ਨੇ ਵੀ ਇੱਕ ਢੋਲੇ ਰਾਹੀਂ ਇਹ ਸੱਚੀ ਕਹਾਣੀ ਦੇ ਸੂਰਮੇ ਪਾਤਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ। ਇੱਥੇ ਇਹ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਅੰਗਰੇਜ਼ ਨੇ ਐਲਾਨ ਕੀਤਾ ਸੀ ਕਿ ਜੋ ਵੀ ਰਾਂਝਿਆਂ ਦੀ ਗਵਾਹੀ ਦੇਗਾ ਉਸ ਉੱਤੇ ਤਾਵਾਨ ਲਾਇਆ ਜਾਏਗਾ।
ਕਾਲ ਆਦੀ ਚੱਲਵੇ ਨਾਦਰਾ ਬੇਕੀ ਚਲੀਏ ਜਿੱਥੇ ਰਾਟ ਸਦੀਂਦੇ ਰਾਂਝੇ। ਆਉਂਦੀ ਕਾਲ ਨੂੰ ਰਾਠਾਂ ਚੰਗਾ ਝਲਿਆ ਦਾਇਮ ਮੌਲੂ ਖੁਸ਼ੀ ਤੇ ਆਤੇ। ਪੀਰਾਂ ਨੂੰ ਢੱਕਾਂ ਮੁੱਢੋਂ ਬੰਨ ਕੇ ਟੋਰੀਆਂ ਨੂੰਹਾਂ ਧੀਆਂ ਦੇ ਕਦਰ ਪਛਾਤੇ। ਪੀਰ ਉਸ ਦਿਹਾੜੇ ਬੰਗਲਿਓਂ ਚੜਿਆ ਕਈ ਚੜੀ ਸੀ ਮੌਤ ਧਮਾਕੇ। ਪੀਰ ਦੀਆਂ ਅਮਰ ਭੌਂਦੀਆਂ ਉਦੋਂ ਛਿੱਕੀ ਸੀ ਡੋਰ ਇਰਾਦੇ। ਮਰੇਂਦਿਆਂ ਨਾਦਰ ਸ਼ਾਹ ਨੂੰ ਵੇਖ ਕੁੱਲ ਟੁਕਰੇਲਾਂ ਚਾਹ ਮੱਠੀਆਂ ਕੀਤੀਆਂ। ਕੋਈ ਹਾਣ ਬੂਦ ਕਜ਼ਤ ਆਧਾ ਸੈਸ਼ਨ ਜੱਜ ਜਿਸ ਗਵਾਹੀ ਰਾਂਝਿਆਂ ਦੀ ਦੇਣੀ। ਮੈਂ ਤੋਰ ਛੱਡਣੇ ਨੇ ਬੌਲੀ ਤੇ ਹਾਤੇ। ਗਵਾਹਾਂ ਵਿੱਚੋਂ ਦੇਣ ਲੈ ਕੇ ਟੁਰਿਆ ਹਿੱਕੋ ਜੱਲਾ ਘਮ ਮੁਹੰਮਦ ਦਾ। ਅੱਗੋਂ ਚੰਗੀ ਕੀਤੀ ਹਰਲ ਗੁਮਾਤੇ। ਫਕੀਰ ਸ਼ਾਬਲੀਆ ਦਾ ਨਸੀਬ ਹੋਵੇ ਤਾਂ ਪੜ੍ਹੀਏ ਕਲਮਾ ਗਵਾਹੀ ਦੇਣੀ ਰਾਂਝਿਆਂ ਦੀ। ਭਾਵੇਂ ਜਿੰਦ ਲੁੜ ਜਾਵੇ ਲੰਮੇ ਦੀ ਵਾਟੇ। ਮਾਰਚ 2008 ਵਿੱਚ ਰਾਕਮ ਰਾਂਝਿਆਂ ਦੇ ਪਿੰਡ ਬਹਿਕ ਲੁੜਕਾ ਗਿਆ ਤੇ ਉੱਥੇ ਜਾ ਕੇ ਰਾਂਝਿਆਂ ਦੀ ਉਸ ਜਿੱਦੋ-ਜਹਿਦ ਬਾਰੇ ਪੁੱਛ ਕੀਤੀ। 55 ਸਾਲ ਦੀ ਉਮਰ ਦੇ ਇੱਕ ਬਜ਼ੁਰਗ ਜ਼ਹੂਰ ਅਹਿਮਦ ਰਾਂਝਾ ਨੇ ਦੱਸਿਆ, ਨਾਦਰ ਸ਼ਾਹ ਕੁਰੈਸ਼ੀ ਨੇ ਦਾਇਮ ਰਾਂਝਾ ਨੂੰ ਮੋਢੇ ਤੇ ਫੈਰ ਮਾਰਿਆ ਪਰ ਉਹ ਬਚ ਗਿਆ। ਕੋਲ ਦਾਇਮ ਉਰਫ ਕਾਲੂ ਮਾਛੀ ਖਲੋਤਾ ਹੋਇਆ ਸੀ। ਉਸ ਕੁਹਾੜੀ ਮਾਰ ਕੇ ਤਹਿਸੀਲਦਾਰ ਦਾ ਸਿਰ ਲਾ ਕੇ ਪਰਾਂ ਸੱਟ ਦਿੱਤਾ। ਚੌਧਰੀ ਜ਼ਹੂਰ ਅਹਿਮਦ ਰਾਂਝਾ ਦੇ ਬਿਆਨ ਮੁਜਬ ਜਿਹੜੇ 4 ਜਵਾਨਾਂ ਨੂੰ ਮੌਤ ਦੀ ਸਜ਼ਾ ਹੋਈ ਸੀ ਉਹਨਾਂ ਦੇ ਨਾਂ ਹਸਨ, ਬਖਤ, ਦਾਇਮ ਰਾਂਝਾ ਤੇ ਕਾਲੂ ਮਾਛੀ।